ਸੋ ਪੇਮੈਂਟਾਂ ਦੀ ਇਹੀ ਗੱਲ ਕਰਦੇ ਜਾਈਏ ਰਮਨ ਜੀ, ਆਪਾਂ ਪਿਛਲੇ ਸਾਲ ਜਾਂ ਉਹ ਤੋਂ ਪਿਛਲੇ ਸਾਲ ਦੀ ਗੱਲ ਆ ਵੀ ਟ੍ਰੇਲਰ ਜਿਹੜੇ 40-45 ਹਜ਼ਾਰ ਦੇ ਹੁੰਦੇ ਸੀ, ਲੱਖ ਡਾਲਰ ਤੱਕ ਆਪਾਂ ਪਹੁੰਚਾਤੇ। ਸਾਡੇ ਪੰਜਾਬੀ ਰੇਡੀਓ USA ਸਟੂਡੀਓ 'ਚ ਬਹੁਤ ਕਾਲ ਆਈਆਂ ਵੀ ਟੈਕਸ 'ਚ ਇੱਕ ਬੰਦਾ ਆ, ਉਹਨੂੰ ਅਸੀਂ 10-10 ਹਜ਼ਾਰ ਡਾਲਰ ਐਡਵਾਂਸ ਦੇ ਦਿੱਤਾ ਕਿਉਂਕਿ ਟ੍ਰੇਲਰ ਮਿਲਦੇ ਨਹੀਂ ਸੀ। ਕਹਿੰਦੇ ਵੀ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ, ਤੇ ਹੁਣ ਉਹ ਬੰਦਾ ਲੱਭਦਾ ਨਹੀਂ ਹੈਗਾ। ਸੋ ਇਦਾਂ ਦੀ ਸਿਚੁਏਸ਼ਨ ਬਣਾਈ ਸੀ, ਆਪਾਂ ਬਣ ਗਈ ਸੀ। ਪਰ ਅੱਜ ਦੀ ਜਿਹੜੀ ਨਵੀਂ ਰਿਪੋਰਟ ਆਈ ਆ ਵੀ US ਦੇ ਵਿੱਚ ਜੋ ਟ੍ਰੇਲਰ ਆਰਡਰ ਆ, ਉਹ 49% ਉਹਨਾਂ ਦੀ ਜਿਹੜੇ ਆਰਡਰਸ ਆ ਉਹ ਡਾਊਨ ਆ ਪਿਛਲੇ ਸਾਲ ਨਾਲੋਂ। ਬਿਲਕੁਲ ਜੀ, 50% ਦੇ ਲਾਗੇ ਜਿਹੜੀ ACT ਦੀ ਰਿਪੋਰਟ ਹੈ ਅਪ੍ਰੈਲ ਦੀ, ਇਹ ਈਅਰ ਟੂ ਈਅਰ ਜਿਹੜੇ ਆ 50% ਆਰਡਰ ਜਿਹੜੇ ਥੱਲੇ ਹੈਗੇ ਆ। ਔਰ ਇਹ ਮਤਲਬ ਕਿ ਜਿਹੜੀ ਇੰਨੀ ਵੱਡੀ ਡਿਮਾਂਡ ਇੱਕਦਮ ਜਿਹੜੀ ਆਈ ਸੀ, ਉਹਦੇ ਨਾਲ ਦੇਖੋ ਨਾ, ਜੇ ਤੁਹਾਡੇ ਟ੍ਰੇਲਰ 30-32 ਹਜ਼ਾਰ 'ਚ ਵਿਕਦਾ ਸੀ, 35 ਹਜ਼ਾਰ ਵਿਕਦਾ ਸੀਗਾ, ਅਚਾਨਕ ਉਹਦੀ ਇੰਨੀ ਕਾਸਟ ਨਹੀਂ ਨਾ ਹੋ ਗਈ ਕਿ ਉਹ 70 ਹਜ਼ਾਰ ਦਾ 80 ਹਜ਼ਾਰ ਦਾ ਹੋ ਗਿਆ। ਤੇ ਹੁਣ 70-80 ਹਜ਼ਾਰ ਤੋਂ ਘਟਾ ਕੇ ਕਹਿੰਦੇ ਵੀ 60 ਹਜ਼ਾਰ ਕਰਤੀ, ਹੁਣ ਪ੍ਰਾਈਸਾਂ ਘਟ ਗਈਆਂ। ਕਮ ਔਨ, ਇੱਕ ਸਾਲ ਦੇ ਵਿੱਚ ਇੰਨੀਆਂ ਨਹੀਂ ਤੁਹਾਡੀ ਪ੍ਰਾਈਸਾਂ ਦੀ ਪ੍ਰੋਬਲਮ ਪੈ ਗਈ ਕਿ ਜਿਹੜੀ 30 ਹਜ਼ਾਰ ਦੀ ਸੀ ਉਹ 60 ਹਜ਼ਾਰ ਦੀ ਘੱਟ ਕਰਤੀ, ਹੁਣ ਤਾਂ ਘੱਟ ਹੋ ਗਈ। ਮਤਲਬ ਇੰਨੀ ਵੀ ਨਹੀਂ ਹੈਗੀ, ਪਰ ਪ੍ਰੋਬਲਮ ਉਹੀ ਹੈ ਨਾ ਕਿ ਸਪਲਾਈ ਐਂਡ ਡਿਮਾਂਡ ਆ, ਠੀਕ ਹੈ ਨਾ। ਉਦੋਂ ਸਪਲਾਈ ਘੱਟ ਸੀ, ਡਿਮਾਂਡ ਜ਼ਿਆਦਾ ਸੀ, ਪ੍ਰਾਈਸਾਂ ਐ ਵਧਾਤੀਆਂ ਲੋਕਾਂ ਨੇ। ਹੁਣ ਉੱਥੇ ਦਾ ਉੱਥੇ ਕੰਮ ਆ ਗਿਆ। ਤੇ ਆਪਾਂ ਇੱਥੇ ਖਾਸਾ ਜੀ, ਆਪਾਂ ਇੱਕ ਗੱਲ ਉਹ ਵੀ ਕਰ ਲਈਏ ਕਿ ਜਿਹੜੀ ਕਾਫੀ ਇੰਪੋਰਟੈਂਟ ਹੈਗੀ ਆ ਇਸ ਵੇਲੇ, ਜਿਹੜੀ ਇੰਡੀਅਨ ਟਰੱਕਿੰਗ ਅਫੀਸ਼ੀਅਲਸ ਹੈਗੇ ਆ, ਉਹਨਾਂ ਨੇ ਇੱਕ ਜਿਹੜੀ ਮੁਹਿੰਮ, ਜਿਹੜਾ ਡਰਾਈਵਰ ਲਿੰਕ ਸਕੈਮ ਹੈਗਾ, ਜਿਹੜਾ ਆਪਾਂ ਇੱਧਰਲੇ ਬੰਨੇ ਆਪਣੇ ਅਮਰੀਕਾ AB5 ਵਾਲਾ ਹੀ ਆ, ਸੇਮ ਸਿਚੁਏਸ਼ਨ ਆ। ਇਹ AB5 ਨਹੀਂ ਜੀ, ਉਹ ਦੂਜਾ ਜਿਹੜਾ ਆਪਣਾ ਡਰਾਈਵਰ ਨੂੰ 1099 ਦੇਣ ਵਾਲਾ ਆ ਜਿਹੜਾ ਸਿਸਟਮ ਆ। AB5 ਤੇ ਓਨਰ ਪੈਟਰ ਦੀ ਗੱਲ ਹੈ ਨਾ, ਕੰਪਨੀ ਦੇ ਓਨਰ ਪੈਟਰ ਦੀ। ਪਰ ਇਹ ਡਰਾਈਵਰ ਜਿਹੜੀ ਆ ਉਹਨੂੰ ਉੱਥੇ ਨਾਂ ਦਿੱਤਾ ਗਿਆ, ਮਤਲਬ ਕਿ ਡਰਾਈਵਰ ਦੀ ਕਾਰਪੋਰੇਸ਼ਨ ਖਿਲਾ ਕੇ ਉਹਨੂੰ 1099 ਦੇ ਦਿਓ, ਤੇ ਉਹ ਆਪਣਾ ਜਿਹੜੀ ਕੈਨੇਡੀਅਨ ਟਰੱਕਿੰਗ ਅਲਾਇੰਸ ਹੈ, CTA, ਟੀਮਸਟਰ ਕੈਨੇਡਾ, ਕਿਬਿਕ ਟਰੱਕਿੰਗ ਐਸੋਸੀਏਸ਼ਨ ਤੇ ਹੋਰ ਬਹੁਤ ਲੌਜਿਸਟਿਕਸ ਆਪਰੇਟਰ ਹੈਗੇ ਆ, ਉਹਨਾਂ ਨੇ ਗਵਰਨਮੈਂਟ ਨੂੰ ਇਹ ਡਿਮਾਂਡ ਕੀਤੀ ਹੈ, ਗੁਹਾਰ ਕੀਤੀ ਆ, ਉਹਨਾਂ ਨੇ ਇੱਕ ਰਿਕੁਐਸਟ ਕੀਤੀ ਹੈ ਕਿ ਇਸ ਟੈਕਸ ਸਕੈਮ ਨੂੰ ਰੋਕਿਆ ਜਾਵੇ, ਇਸ ਟੈਕਸ ਸਕੈਮ ਨੂੰ ਬੰਦ ਕੀਤਾ ਜਾਵੇ। ਕਿਉਂਕਿ ਇਹਦੇ ਨਾਲ ਉਹੀ ਫਿਰ ਅਗੇਨ ਉਹੀ ਚੀਜ਼ ਆ ਰਹੀ ਆ ਕਿ ਜਿਹੜੇ ਡਰਾਈਵਰਸ ਜਿਨ੍ਹਾਂ ਨੇ ਕੰਮ ਕੀਤਾ ਆ, ਉਹਨਾਂ ਦਾ ਪੇਰੋਲ ਟੈਕਸ ਕੱਟਿਆ ਜਾਣਾ ਚਾਹੀਦਾ, ਉਹਨਾਂ ਦੀ ਰਿਟਾਇਰਮੈਂਟ ਹੋਣੀ ਚਾਹੀਦੀ ਆ। ਅਲਟੀਮੇਟਲੀ ਉਹ ਲੋਕਾਂ ਨੇ ਜਾ ਕੇ ਗਵਰਨਮੈਂਟ ਤੇ ਫਿਰ ਭਾਰ ਪੈਣਾ ਹੈ। ਸੋ ਇਸ ਕਰਕੇ ਬਹੁਤ ਜਿਹੜੀ ਚੀਜ਼ ਆ, ਇਹ ਉਹਨਾਂ ਨੇ ਕਾਫੀ ਗਰੁੱਪ ਹੈਗੇ ਜਿਨ੍ਹਾਂ ਨੇ ਇਕੱਠੇ ਹੋ ਕੇ ਗਵਰਨਮੈਂਟ ਨੂੰ ਅਪੀਲ ਕੀਤੀ ਆ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੱਥ ਪਾਈ ਜਾਵੇ। ਤੇ ਜਿਹੜੇ ਕੈਨੇਡਾ ਦੇ ਕਾਫੀ ਜਿਹੜੇ ਆਪਣੇ ਹੈਗੇ ਆ IRS, ਉਹਨਾਂ ਦੀ ਉੱਧਰਲੀ ਟੈਕਸ ਸਰਵਿਸਿਜ਼ ਹੈਗੀ, ਕੈਨੇਡੀਅਨ ਰੈਵਨਿਊ ਸਰਵਿਸ, ਉਹਨਾਂ ਨੂੰ ਵੀ ਵਿੱਚ ਲਿਆਂਦਾ ਜਾ ਰਿਹਾ ਇਸ ਚੀਜ਼ ਦੇ ਵਿੱਚ ਕਿ ਉਹ ਇਹਦੇ ਉੱਤੇ ਜਿਹੜੀ ਆ ਨਕੇਲ ਕਰ ਸਕਣ। ਜੀ ਬਿਲਕੁਲ। ਸੋ ਉਹ ਕੀ ਕਰਦੇ ਸੀ ਵੀ ਜੋ ਡਰਾਈਵਰ ਆ ਉਹਨੂੰ ਕਹਿ ਦਿੰਦੇ ਵੀ ਤੁਸੀਂ ਕਾਰਪੋਰੇਸ਼ਨ ਬਣਾ ਲਓ ਤੇ ਤੁਹਾਨੂੰ ਉਹ ਫਿਰ ਜਿੱਦਾਂ 1099 ਨਾਂਗ ਦੇਈ ਜਾਓਗੇ, ਸਾਨੂੰ ਟੈਕਸ ਨਹੀਂ ਦੇਣਾ ਪੈਂਦਾ ਹੈਗਾ। ਕੈਨੇਡਾ ਇਦਾਂ ਦਾ ਮੁਲਕ ਆ, ਸੋਸ਼ਲਿਸਟ ਮੁਲਕ ਆ, ਤੁਹਾਨੂੰ ਪਤਾ ਹੀ ਆ, ਉੱਥੇ ਯੂਨੀਅਨਸ ਬੜੀਆਂ ਸਟਰੋਂਗ ਹੈਗੀਆਂ ਆ। ਸੋ ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਹੀ ਆ ਵੀ ਉੱਥੇ ਦੀ ਈਵਨ ਟਰੱਕਿੰਗ ਅਲਾਇੰਸ ਕੰਪਨੀ, ਟੀਮਸਟਰ ਯੂਨੀਅਨ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਆ, ਉਹਨਾਂ ਨੇ ਕਿਊਬਿਕ ਟਰੱਕਿੰਗ ਐਸੋਸੀਏਸ਼ਨ ਰਲ ਕੇ ਉਹਨਾਂ ਨੇ ਗੌਰਮੈਂਟ ਨੂੰ ਕਿਹਾ ਵੀ ਭਾਈ ਇਹ ਟੈਕਸ ਜੋ ਆ ਟੈਕਸ ਦੀ ਹੇਰਾਫੇਰੀ ਕਰ ਰਹੇ ਆ, ਟੈਕਸ ਅਵਾਇਡੈਂਸ ਸਕੀਮ ਹੈਗੀ ਆ ਜਿਹਦੇ ਵਿੱਚ ਬਹੁਤ ਵਾਧਾ ਹੋਇਆ। ਹਜੇ ਉਹਨੇ 2022-23 ਦੇ ਨੰਬਰ ਦੇਣੇ ਆ, 2018 ਤੋਂ 2021 ਤਾਈਂ 3 ਸਾਲਾਂ 'ਚ 17% ਵਾਧਾ ਹੋਇਆ ਇਸ ਕੰਮ ਦੇ ਵਿੱਚ। ਤੇ ਇਹਦੇ ਤੇ ਜੋ ਠੱਲ ਪਾਈ ਜਾਵੇ। ਸੋ ਹੁਣ ਉੱਥੇ ਜੋ ਕੈਨੇਡਾ ਦੇ ਵਿੱਚ ਇਹਦੇ ਪਿੱਛੇ ਉਹ ਜਾ ਰਹੇ ਆ। ਸੇਮ ਸਿਚੁਏਸ਼ਨ ਇੱਥੇ ਹੀ ਆ। ਉਹੀ ਚੀਜ਼ ਜਿਹੜੀ ਇੱਥੇ ਆ ਵੀ ਇੰਪਲੋਇਰ ਇੰਪਲੋਈ ਦੇ ਰਿਸ਼ਤੇ ਦੇ ਨੂੰ ਜਿਹੜਾ ਆ ਉਹ ਬਿਜ਼ਨਸ ਟੂ ਬਿਜ਼ਨਸ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਆ, ਪਰ ਕੰਮ ਜਿਹੜਾ ਕੋਈ ਹੋਰ ਢੰਗ ਦੇ ਨਾਲ ਆ। ਸੋ ਇਵੈਂਚੁਅਲੀ ਲਾਅ ਇਜ਼ ਗੋਨਾ ਕੈਚ ਅਪ। ਇਹ ਉਸ ਪਾਸੇ ਵੱਲ ਨੂੰ ਤੁਰੇ ਆ, ਹੌਲੀ ਹੌਲੀ ਜਿਹੜਾ ਇਹਨਾਂ ਨੇ ਕਰਨਾ ਆ। ਦੇਖੋ ਕਈਆਂ ਦੀਆਂ ਮੌਜਾਂ ਲੱਗੀਆਂ ਰਹੀਆਂ, ਪਰ ਇਵੈਂਚੁਅਲੀ ਨੁਕਸਾਨ ਵੀ ਕਈਆਂ ਨੂੰ ਜਿਹੜਾ ਇਸ ਦੇ ਵਿੱਚ ਝੱਲਣਾ